ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। 29 ਸਤੰਬਰ ਦਿਨ ਵੀਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਈਮੇਲ ਕਰ ਸਕਦੇ ਹੋ info@punjabiradiousa.com ਤੇ, ਜਾਂ ਫਿਰ ਕਾਲ ਕਰ ਸਕਦੇ ਹੋ ਜੀ 408 722 7698 ਤੇ। ਪਹਿਲਾਂ ਚੋਣਵੀਆਂ ਖਬਰਾਂ। ਨਿਊ ਜਰਸੀ ਟ੍ਰੇਨ ਕ੍ਰੈਸ਼ ਦੇ ਵਿੱਚ ਇੱਕ ਦੀ ਮੌਤ, 100 ਤੋਂ ਵੱਧ ਲੋਕ ਜ਼ਖਮੀ। US ਲਾਅ ਮੇਕਰਜ਼ ਨੇ 11 ਸਤੰਬਰ ਬਿੱਲ ਦੇ ਉੱਤੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਵੀਟੋ ਰਿਜੈਕਟ ਕਰਨ ਤੋਂ ਬਾਅਦ ਉਸ ਨੂੰ ਬਦਲਣ ਤੇ ਕੀਤਾ ਵਿਚਾਰ। ਸੀਰੀਆ ਦੇ ਵਿੱਚ ਅਲੈਪੋ 'ਚ ਹੋ ਰਹੇ ਘਮਾਸਾਨ ਕਰਕੇ ਰਸ਼ੀਆ ਅਤੇ US ਆਪਸ ਦੇ ਵਿੱਚ ਗੱਲਬਾਤ ਖਤਮ ਕਰਨਗੇ। ਇਰਾਕ ਦੇ ਵਿੱਚ 16 ISIS ਦੇ ਅੱਤਵਾਦੀ ਮਾਰੇ ਗਏ। ਕੈਲੀਫੋਰਨੀਆ ਦੇ ਵਿੱਚ ਜੈਂਡਰ ਨਿਊਟਰਲ ਬਾਥਰੂਮ ਬਣਿਆ ਲਾਅ। ਕੈਲੀਫੋਰਨੀਆ ਦਾ ਅਰਥਕੁਏਕ ਵਾਰਨਿੰਗ ਸਿਸਟਮ ਜਲਦੀ ਹੀ ਹੋਵੇਗਾ ਤਿਆਰ। ਹੁਣ ਖਬਰਾਂ ਵਿਸਤਾਰ ਦੇ ਨਾਲ। ਨਿਊ ਜਰਸੀ ਦੇ ਵਿੱਚ ਇੱਕ ਟ੍ਰੇਨ ਸਟੇਸ਼ਨ ਦੇ ਨਾਲ ਟਕਰਾ ਗਈ, ਜਿਸ ਦੇ ਕਰਕੇ ਇੱਕ ਔਰਤ ਦੀ ਮੌਤ ਹੋ ਗਈ ਅਤੇ 100 ਤੋਂ ਜ਼ਿਆਦਾ ਲੋਕ ਇਸ ਦੇ ਵਿੱਚ ਜ਼ਖਮੀ ਹੋ ਗਏ। ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਸੀਨ ਕਾਫੀ ਭਿਆਨਕ ਸੀ ਜਦੋਂ ਟ੍ਰੇਨ ਤੇਜ਼ ਰਫ਼ਤਾਰ ਤੇ ਆਉਂਦੀ ਹੋਈ ਇੱਕ ਟਰੈਕ ਸਟਾਪ ਦੇ ਉੱਤੇ ਟਕਰਾ ਗਈ। ਨਿਊਯਾਰਕ ਸਿਟੀ ਏਰੀਆ ਦੇ ਵਿੱਚ ਇਹ ਸਭ ਤੋਂ ਬਿਜ਼ੀ ਟ੍ਰਾਂਜ਼ਿਟ ਹੱਬ ਮੰਨਿਆ ਜਾਂਦਾ ਹੈ। ਨਿਊ ਜਰਸੀ ਦੇ ਗਵਰਨਰ ਕ੍ਰਿਸਟੀ ਨੇ ਕਿਹਾ ਹੈ ਕਿ ਇਸ ਘਟਨਾ ਦੇ ਵਿੱਚ ਐਕਸੀਡੈਂਟ ਤੋਂ ਇਲਾਵਾ ਹੋਰ ਕੁਝ ਨਹੀਂ ਲੱਗ ਰਿਹਾ, ਪਰ ਉਹ ਫਿਰ ਵੀ ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ ਇਸ ਦੇ ਬਾਰੇ ਹੋਰ ਜਾਂਚ ਕਰਨ ਦੇ ਲਈ ਖੁੱਲ੍ਹਾ ਸੱਦਾ ਦੇ ਰਹੇ ਹਨ। ਇਹ ਟ੍ਰੇਨ ਨਿਊਯਾਰਕ ਸਟੇਟ ਦੇ ਸਪ੍ਰਿੰਗ ਵੈਲੀ ਟਾਊਨ ਤੋਂ ਚੱਲੀ ਸੀ ਅਤੇ ਤਕਰੀਬਨ 1 ਘੰਟੇ ਦੇ ਸਫ਼ਰ ਤੋਂ ਬਾਅਦ ਇਹ ਹੋਬੋਕਨ ਸਟੇਸ਼ਨ ਦੇ ਉੱਤੇ ਜਾ ਕੇ ਟਕਰਾ ਗਈ। ਇਸ ਟ੍ਰੇਨ ਦਾ ਇੰਜੀਨੀਅਰ ਡਰਾਈਵਰ ਇਸ ਐਕਸੀਡੈਂਟ ਦੇ ਵਿੱਚ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਤੇ ਉਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। US ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ ਦੀ ਵਾਈਸ ਚੇਅਰਮੈਨ ਬੈਲਾ ਨੇ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਕਿ ਇਵੈਂਟ ਰਿਕਾਰਡਰ ਦੇ ਜ਼ਰੀਏ ਟਰੈਕ ਸਪੀਡ, ਬ੍ਰੇਕਿੰਗ ਅਤੇ ਹੋਰ ਜ਼ਿਆਦਾ ਡੇਟਾ ਇਕੱਠਾ ਕੀਤਾ ਜਾਏਗਾ, ਜਿਸ ਤੋਂ ਬਾਅਦ ਇਸ ਘਟਨਾ ਦਾ ਕਾਰਨ ਸਾਹਮਣੇ ਆਵੇਗਾ। ਉਹਨਾਂ ਨੇ ਦੱਸਿਆ ਕਿ ਇਹ ਟ੍ਰੇਨ ਪੁਸ਼ ਪੁੱਲ ਕਨਫਿਗਰੇਸ਼ਨ ਦੇ ਨਾਲ ਚਲਾਈ ਜਾਂਦੀ ਹੈ, ਜਿਸ ਦੇ ਦੋਨੇ ਪਾਸੇ ਇੰਜਨ ਹੁੰਦਾ ਹੈ ਅਤੇ ਉਸ ਸਮੇਂ ਟ੍ਰੇਨ ਦਾ ਪਿਛਲਾ ਇੰਜਨ 4 ਡੱਬਿਆਂ ਨੂੰ ਧੱਕ ਰਿਹਾ ਸੀ। ਕਾਂਗਰਸ ਨੇ ਕੱਲ ਸਤੰਬਰ 11 ਲਾਅ ਰਾਸ਼ਟਰਪਤੀ ਬਰਾਕ ਓਬਾਮਾ ਦੀ ਵੀਟੋ ਰਿਜੈਕਟ ਕਰਦੇ ਹੋਏ ਪਾਸ ਕੀਤਾ, ਪਰ ਉਸ ਤੋਂ ਇੱਕ ਹੀ ਦਿਨ ਬਾਅਦ ਹੁਣ ਉਸ ਬਿੱਲ ਦੇ ਉੱਤੇ ਦੁਬਾਰਾ ਸੋਚ ਵਿਚਾਰ ਸ਼ੁਰੂ ਕਰ ਰਹੀ ਹੈ। ਕਾਂਗਰਸ ਨੇ ਇਹ ਬਿੱਲ ਪਾਸ ਤਾਂ ਕਰ ਦਿੱਤਾ ਸੀ, ਪਰ ਐਕਸਪਰਟਸ ਦੇ ਮੁਤਾਬਿਕ ਇਸ ਬਿੱਲ ਦੇ ਨਾਲ ਬਾਹਰਲੇ ਦੇਸ਼ਾਂ ਦੇ ਵਿੱਚ ਅਮਰੀਕਨ ਸਿਟੀਜ਼ਨਸ ਦੇ ਹਿੱਤਾਂ ਨੂੰ ਵੀ ਨੁਕਸਾਨ ਪਹੁੰਚੇਗਾ। ਕੱਲ ਕਾਂਗਰਸ ਨੇ 8 ਸਾਲਾਂ ਦੇ ਵਿੱਚ ਪਹਿਲੀ ਵਾਰ ਰਾਸ਼ਟਰਪਤੀ ਬਰਾਕ ਓਬਾਮਾ ਦੀ ਕੋਈ ਵੀ ਵੀਟੋ ਨੂੰ ਰੱਦ ਕੀਤਾ, ਪਰ ਹੁਣ ਸੈਨੇਟ ਅਤੇ ਹਾਊਸ ਦੇ ਰਿਪਬਲਿਕਨ ਲੀਡਰਸ ਨੇ ਕਿਹਾ ਹੈ ਕਿ ਇਸ ਬਿੱਲ ਨੂੰ ਦੁਬਾਰਾ ਸੋਚ ਵਿਚਾਰ ਦੇ ਲਈ ਪੇਸ਼ ਕੀਤਾ ਜਾਏਗਾ ਤੇ ਉਹਨਾਂ ਨੇ ਇਸ ਦੇ ਲਈ ਡੈਮੋਕ੍ਰੈਟਿਕ ਪਾਰਟੀ ਨੂੰ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਠਹਿਰਾਇਆ। ਉਹਨਾਂ ਨੇ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰਸ ਨੇ ਇਸ ਬਿੱਲ ਨੂੰ ਬਣਾਉਣ ਦੇ ਲਈ ਕੋਈ ਵੀ ਢੰਗ ਦੀ ਸਲਾਹ ਨਹੀਂ ਦਿੱਤੀ। ਸੈਨੇਟ ਮੈਜੋਰਟੀ ਲੀਡਰ ਮਿਚ ਮੈਕੋਨਲ ਨੇ ਰਿਪੋਰਟਰਸ ਨੂੰ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਇਸ ਮਾਮਲੇ ਉੱਤੇ ਹੋਰ ਜ਼ਿਆਦਾ ਡਿਸਕਸ਼ਨ ਹੋਣੀ ਚਾਹੀਦੀ ਹੈ। ਹਾਊਸ ਸਪੀਕਰ ਪੌਲ ਰਿਆਨ ਨੇ ਕਿਹਾ ਹੈ ਕਿ ਕਾਂਗਰਸ ਨੂੰ ਇਸ ਬਿੱਲ ਦੇ ਸਹੀ ਕਰਨ ਦੇ ਲਈ ਇੱਕ ਵਾਰ ਦੁਬਾਰਾ ਚਰਚਾ ਵਿਚਾਰ ਕਰਨਾ ਪਵੇਗਾ ਅਤੇ ਉਹਨਾਂ ਨੇ ਕਿਹਾ ਕਿ ਹੁਣ ਕਿਉਂਕਿ ਚੋਣਾਂ ਦਾ ਸਮਾਂ ਸਿਰ ਦੇ ਉੱਤੇ ਆ ਗਿਆ ਹੈ, ਇਸ ਕਰਕੇ ਇਹ ਬਿੱਲ ਚੋਣਾਂ ਤੋਂ ਬਾਅਦ ਦੁਬਾਰਾ ਹਾਊਸ ਦੇ ਵਿੱਚ ਲੈ ਕੇ ਆਇਆ ਜਾਵੇਗਾ। ਸੀਰੀਆ ਦੇ ਸ਼ਹਿਰ ਅਲੈਪੋ ਨੂੰ ਲੈ ਕੇ US ਅਤੇ ਰਸ਼ੀਆ ਦੇ ਵਿੱਚ ਸਬੰਧ ਹੋਰ ਵਿਗੜਦੇ ਨਜ਼ਰ ਆ ਰਹੇ ਹਨ। ਪਹਿਲਾਂ ਦੋਨੇ ਦੇਸ਼ ਜਿੱਥੇ ਹੀ ਸੁਰ ਮਿਲਾ ਕੇ ਚੱਲਣ ਦੀ ਤਿਆਰੀ ਕਰ ਰਹੇ ਸੀ, ਹੁਣ ਉੱਥੇ ਹੀ US ਨੇ ਕਿਹਾ ਹੈ ਕਿ ਸੀਰੀਆ ਮਾਮਲੇ ਦੇ ਵਿੱਚ ਉਹ ਰਸ਼ੀਆ ਦੇ ਨਾਲ ਗੱਲਬਾਤ ਬੰਦ ਕਰੇਗਾ। ਮਾਸਕੋ ਅਤੇ ਡਮੈਸਕਸ ਜਾਨੀ ਕਿ ਰਸ਼ੀਆ ਗਵਰਨਮੈਂਟ ਅਤੇ ਸੀਰੀਆ ਦੀ ਗਵਰਨਮੈਂਟ ਨੇ ਸੀਰੀਆ ਦੇ ਵਿੱਚ ਉਹ ਇਲਾਕਾ ਜੋ ਕਿ ਸੀਰੀਆ ਦੀ ਬਗਾਵਤੀ ਸੈਨਾ ਨੇ ਆਪਣੇ ਅੰਦਰ ਕੈਪਚਰ ਕਰ ਲਿਆ ਹੈ, ਉਸ ਨੂੰ ਦੁਬਾਰਾ ਛਡਾਉਣ ਦੀ ਤਿਆਰੀ ਕੀਤੀ ਅਤੇ ਇਸ ਦੇ ਕਰਕੇ ਉਹਨਾਂ ਨੇ ਸੀਜ਼ਫਾਇਰ ਦੀ ਵੀ ਉਲੰਘਣਾ
ਕਰ ਦਿੱਤੀ, ਜੋ ਕਿ US ਅਤੇ ਰਸ਼ੀਆ ਨੇ ਮਿਲ ਕੇ ਉਸ ਦੀ ਘੋਸ਼ਣਾ ਕੀਤੀ ਸੀ। ਯੂਨਾਈਟਿਡ ਸਟੇਟਸ ਅਤੇ ਯੂਰਪੀਅਨ ਯੂਨੀਅਨ ਨੇ ਰਸ਼ੀਆ ਦੇ ਉੱਤੇ ਇਹ ਇਲਜ਼ਾਮ ਲਾਇਆ ਹੈ ਕਿ ਉਹਨਾਂ ਨੇ ਅਲੈਪੋ ਦੇ ਵਿੱਚ ਸੀਜ਼ਫਾਇਰ ਦੀ ਉਲੰਘਣਾ ਕਰਦੇ ਹੋਏ ਫਾਇਰਿੰਗ ਕੀਤੀ ਅਤੇ ਸਿਵਿਲੀਅਨਸ ਨੂੰ ਅਤੇ ਹਸਪੀਟਲਸ ਨੂੰ ਨਿਸ਼ਾਨਾ ਬਣਾਇਆ ਗਿਆ। ਯੂਨਾਈਟਿਡ ਸਟੇਟਸ ਨੇ ਕਿਹਾ ਹੈ ਕਿ ਅਲੈਪੋ ਦੇ ਉੱਤੇ ਹਮਲਾ ਸੀਰੀਆ ਅਤੇ ਰਸ਼ੀਆ ਵੱਲੋਂ ਇਸਲਾਮਿਕ ਸਟੇਟ ਨੂੰ ਇੱਕ ਤੋਹਫੇ ਦੇ ਬਰਾਬਰ ਹੈ। ਉਹਨਾਂ ਨੇ ਕਿਹਾ ਕਿ ਰਸ਼ੀਆ ਅਤੇ ਸੀਰੀਆ ਦੀ ਇਹਨਾਂ ਹਰਕਤਾਂ ਦੇ ਕਰਕੇ ਆਈਸਿਸ ਨੂੰ ਹੋਰ ਰਿਕਰੂਟਮੈਂਟ ਕਰਨ ਦੇ ਵਿੱਚ ਸਹਾਇਤਾ ਮਿਲੇਗੀ। ਇਰਾਕ ਦੇ ਸ਼ਹਿਰ ਕਿਰਕੁਕ ਦੇ ਨਜ਼ਦੀਕ ਆਈਸਿਸ ਦੇ 16 ਅੱਤਵਾਦੀ ਮਾਰੇ ਜਾਣ ਦੀ ਖਬਰ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਐਕਸਪਲੋਸਿਵ ਬੈਲਟ ਦੀ ਖਰਾਬੀ ਦੇ ਕਾਰਨ ਉਹ ਫਟ ਗਈ ਅਤੇ ਉੱਥੇ ਮੌਜੂਦ 16 ਮੈਂਬਰ ਆਈਸਿਸ ਦੇ ਮਾਰੇ ਗਏ। ਇਰਾਕ ਦੇ ਸ਼ਹਿਰ ਕਿਰਕੁਕ ਦੇ ਨਜ਼ਦੀਕ ਇੱਕ ਪਿੰਡ ਦੇ ਵਿੱਚ ਆਈਸਿਸ ਦੀ ਮੈਂਬਰਸ ਦੀ ਇਹ ਮੀਟਿੰਗ ਹੋ ਰਹੀ ਸੀ, ਜਿਨ੍ਹਾਂ ਦੇ ਵਿੱਚ ਕਈ ਆਈਸਿਸ ਦੇ ਸੀਨੀਅਰ ਨੇਤਾ ਵੀ ਸ਼ਾਮਿਲ ਸਨ। ਦੱਸਿਆ ਜਾ ਰਿਹਾ ਹੈ ਕਿ ਆਈਸਿਸ ਦੇ ਇਹ ਸਾਰੇ ਹੀ ਮੈਂਬਰ ਐਕਸਪਲੋਸਿਵ ਬੈਲਟ ਪਾ ਕੇ ਮੀਟਿੰਗ ਕਰ ਰਹੇ ਸਨ ਅਤੇ ਇੱਕ ਬੈਲਟ ਦੀ ਖਰਾਬੀ ਦੇ ਕਾਰਨ ਉਹ ਫਟ ਗਈ। ਉਸ ਤੋਂ ਬਾਅਦ ਦੇ ਵਿੱਚ ਇੱਕ ਇੱਕ ਕਰਕੇ ਸਾਰੀਆਂ ਐਕਸਪਲੋਸਿਵ ਬੈਲਟਸ ਫਟੀਆਂ ਅਤੇ 16 ਮੈਂਬਰਸ ਦੀ ਮੌਤ ਹੋ ਗਈ ਅਤੇ ਉੱਥੇ ਹੋਰ ਕਈ ਦਰਜਨ ਲੋਕ ਜ਼ਖਮੀ ਹੋਏ। ਕੈਲੀਫੋਰਨੀਆ ਦੇ ਗਵਰਨਰ ਜੈਰੀ ਬਰਾਊਨ ਨੇ ਜੈਂਡਰ ਨਿਊਟਰਲ ਰੈਸਟਰੂਮ ਬਿੱਲ ਪਾਸ ਕਰਕੇ ਉਸ ਨੂੰ ਕੈਲੀਫੋਰਨੀਆ ਦੇ ਅੰਦਰ ਲਾਅ ਬਣਾ ਦਿੱਤਾ ਹੈ। ਇਸ ਬਿੱਲ ਦੇ ਤਹਿਤ ਹੁਣ ਬਿਜ਼ਨਸ ਆਫਿਸਿਸ ਦੇ ਵਿੱਚ, ਗਵਰਨਮੈਂਟ ਆਫਿਸਿਸ ਦੇ ਵਿੱਚ ਨਾਨ ਜੈਂਡਰ ਸਪੈਸੀਫਿਕ ਸਾਈਨਸ ਲਾਏ ਜਾਣਗੇ। ਦੱਸਿਆ ਜਾ ਰਿਹਾ ਕਿ 1 ਮਾਰਚ 2017 ਤੱਕ ਕੰਪਨੀਜ਼ ਅਤੇ ਗਵਰਨਮੈਂਟ ਆਫਿਸਿਸ ਦੇ ਵਿੱਚ ਸਿੰਗਲ ਆਕੂਪੈਂਟ ਰੈਸਟਰੂਮ ਵਾਲੇ ਇਹ ਸਾਈਨ ਲਾਉਣੇ ਹੋਣਗੇ। ਸੈਨ ਫਰਾਂਸਿਸਕੋ ਤੋਂ ਡੈਮੋਕ੍ਰੈਟਿਕ ਪਾਰਟੀ ਦੇ ਅਸੈਂਬਲੀਮੈਨ ਫਿਲ ਟਿੰਗ ਇਹ ਲੈਜਿਸਲੇਸ਼ਨ ਲੀਡ ਕਰ ਰਹੇ ਸਨ। ਉਹਨਾਂ ਨੇ ਕਿਹਾ ਕਿ ਪੂਰੇ ਦੇਸ਼ ਭਰ ਦੇ ਵਿੱਚ ਸਾਰੇ ਜੈਂਡਰਸ ਨੂੰ ਇੱਕੋ ਨਜ਼ਰ ਦੇ ਨਾਲ ਦੇਖਣਾ ਚਾਹੀਦਾ ਹੈ ਤੇ ਇਸ ਦੇ ਵਿੱਚ ਟਰਾਂਸਜੈਂਡਰ ਮੇਲ ਅਤੇ ਫੀਮੇਲ ਸਾਰਿਆਂ ਦੇ ਲਈ ਹੁਣ ਇੱਕੋ ਹੀ ਰੈਸਟਰੂਮ ਹੋਇਆ ਕਰੇਗਾ। ਇਸ ਬਿੱਲ ਨੂੰ ਲੈ ਕੇ ਕਈ ਲੋਕਾਂ ਦੇ ਆਪਣੇ ਆਪਣੇ ਵਿਚਾਰ ਹਨ। ਵਾਲਨਟ ਕ੍ਰੀਕ ਤੋਂ ਇੱਕ ਵਰੋਨੀਕਾ ਮੁਰਰੇ ਦੇ ਮੁਤਾਬਿਕ ਉਹਨਾਂ ਨੂੰ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਸ ਰੈਸਟਰੂਮ ਨੂੰ ਉਸ ਦੇ ਨਾਲ ਹੋਰ ਕੌਣ ਯੂਜ਼ ਕਰ ਰਿਹਾ ਹੈ, ਪਰ ਉੱਥੋਂ ਦੀ ਇੱਕ ਰੈਜ਼ੀਡੈਂਟ ਜਸਟਿਨ ਫਰੇਰਾ ਦੇ ਮੁਤਾਬਿਕ ਸਿਸਟਮ ਜਿਵੇਂ ਚੱਲਦਾ ਆ ਰਿਹਾ ਸੀ ਉਸ ਨੂੰ ਉਸੇ ਤਰੀਕੇ ਦੇ ਨਾਲ ਚੱਲਦੇ ਰਹਿਣਾ ਚਾਹੀਦਾ ਹੈ ਤੇ ਕਿਸੇ ਵੀ ਤਰੀਕੇ ਦੀ ਛੇੜਛਾੜ ਨਹੀਂ ਕਰਨੀ ਚਾਹੀਦੀ। ਹਾਲਾਂਕਿ ਟਰਾਂਸਜੈਂਡਰ ਕਮਿਊਨਿਟੀ ਦੀ ਸਪੋਰਟ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਉਹਨਾਂ ਦੀ ਜੋ ਹਰਾਸਮੈਂਟ ਰੈਸਟਰੂਮ ਯੂਜ਼ ਕਰਦੇ ਵਕਤ ਹੁੰਦੀ ਹੈ ਉਸ ਦੇ ਵਿੱਚ ਕਮੀ ਆਏਗੀ। ਕੈਲੀਫੋਰਨੀਆ ਸਟੇਟ, ਜਿਸ ਦੇ ਕਿ ਕਈ ਵੱਡੇ ਸ਼ਹਿਰਾਂ ਦੇ ਉੱਤੇ ਭੂਚਾਲ ਦਾ ਖਤਰਾ ਸਭ ਤੋਂ ਜ਼ਿਆਦਾ ਰਹਿੰਦਾ ਹੈ ਅਤੇ ਇਤਿਹਾਸ ਦੇ ਵੱਲ ਝਾਕੀਏ ਤਾਂ ਸੈਨ ਫਰਾਂਸਿਸਕੋ, ਬੇ ਏਰੀਆ ਇਹਨਾਂ ਦੇ ਵਿੱਚ ਆਏ ਵੱਡੇ ਭੂਚਾਲਾਂ ਦੇ ਕਾਰਨ ਕਾਫੀ ਤਬਾਹੀ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਹੋ ਚੁੱਕੀ ਹੈ। ਇਸ ਨੂੰ ਲੈ ਕੇ ਤਰ੍ਹਾਂ ਦੀ ਰਿਸਰਚ ਚੱਲਦੀ ਰਹਿੰਦੀ ਹੈ ਕਿ ਅਰਥਕੁਏਕ ਨੂੰ ਸਮਾਂ ਰਹਿੰਦੇ ਹੀ ਪਤਾ ਕਰ ਲਿਆ ਜਾਵੇ ਅਤੇ ਵਾਰਨਿੰਗ ਮਿਲਣ ਦੇ ਉੱਤੇ ਲੋਕਾਂ ਨੂੰ ਉਸ ਏਰੀਆ ਦੇ ਵਿੱਚੋਂ ਖਾਲੀ ਕਰਵਾ ਲਿਆ ਜਾਵੇ। ਇਸ ਸਿਸਟਮ ਦੇ ਤਹਿਤ ਕੈਲੀਫੋਰਨੀਆ ਦੇ ਵਿੱਚ ਸੈੱਲਫੋਨਸ, ਰੇਡੀਓਜ਼ ਅਤੇ ਹੋਰ ਡਿਵਾਈਸਿਸ ਥਰੂ 1 ਸਾਲ ਜਾਂ ਫਿਰ ਵੱਧ ਤੋਂ ਵੱਧ 2 ਸਾਲਾਂ ਦੇ ਅੰਦਰ ਇਹ ਐਮਰਜੈਂਸੀ ਅਲਰਟ ਸਿਸਟਮ ਲਾਗੂ ਹੋ ਜਾਏਗਾ, ਜਿਸ ਤੋਂ ਕਿ ਭੂਚਾਲਾਂ ਤੋਂ 20 ਸੈਕਿੰਡ ਪਹਿਲਾਂ ਲੋਕਾਂ ਦੇ ਕੋਲ ਅਲਰਟ ਆ ਜਾਣਗੇ। ਇਸ ਦੇ ਨਾਲ ਕਾਫੀ ਹੱਦ ਤੱਕ ਨੁਕਸਾਨ ਹੋਣ ਤੋਂ ਬਚਿਆ ਜਾ ਸਕਦਾ ਹੈ। ਹਾਲਾਂਕਿ US ਜਿਓਲੋਜੀਕਲ ਸਰਵੇ ਨੇ ਇਸ ਦੇ ਉੱਤੇ ਕਿਹਾ ਹੈ ਕਿ ਵਾਰਨਿੰਗ ਦਾ ਟਾਈਮ 0 ਤੋਂ ਲੈ ਕੇ 1 ਮਿੰਟ ਤੱਕ ਵੈਰੀ ਕਰ ਸਕਦਾ ਹੈ। ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਵੱਡੇ ਭੂਚਾਲ ਜਾਂ ਫਿਰ ਇੱਕੋ ਦਮ ਆਏ ਭੂਚਾਲ ਦੇ ਸਮੇਂ ਇਹ ਵਾਰਨਿੰਗ ਨਾ ਕੰਮ ਕਰੇ ਅਤੇ ਇਹ ਵੀ ਹੋ ਸਕਦਾ ਹੈ ਕਿ ਇਹ ਵਾਰਨਿੰਗ ਭੂਚਾਲ ਆਉਣ ਤੋਂ ਪੂਰੇ 1 ਮਿੰਟ ਪਹਿਲਾਂ ਆ ਜਾਵੇ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸ਼ੁੱਕਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 70 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 54 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਸਟਾਕਟਨ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਟ੍ਰੇਸੀ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਮੋਡੈਸਟੋ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 86 ਡਿਗਰੀ ਹਾਈ ਅਤੇ ਰਾਤ ਨੂੰ 64 ਡਿਗਰੀ ਲੋ। ਟਰਕੀ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 31 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਸੀਐਟਲ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 79 ਡਿਗਰੀ ਹਾਈ
ਅਤੇ ਰਾਤ ਨੂੰ 58 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਨਿਊਯਾਰਕ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 38 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 26 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਸੇ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਵੀਰਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 195 ਅੰਕਾਂ ਦੀ ਗਿਰਾਵਟ ਦੇ ਨਾਲ 18,143.45 ਤੇ ਬੰਦ ਹੋਇਆ। ਨੈਸਡੈਕ 49 ਅੰਕਾਂ ਦੀ ਗਿਰਾਵਟ ਦੇ ਨਾਲ 5,269.15 ਤੇ ਬੰਦ ਹੋਇਆ। S&P 20 ਅੰਕਾਂ ਦੀ ਗਿਰਾਵਟ ਦੇ ਨਾਲ 2151.13 ਤੇ ਬੰਦ ਹੋਇਆ। ਵਿਲਸ਼ਾਇਰ 5229 ਅੰਕਾਂ ਦੀ ਗਿਰਾਵਟ ਦੇ ਨਾਲ 22,385.92 ਤੇ ਬੰਦ ਹੋਇਆ। ਅਤੇ ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਫਿਟਬਿਟ ਕੰਪਨੀ ਦਾ ਰਿਹਾ, ਜਿਸ ਦੀ ਕੀਮਤ 14.81 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 66.85 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 50.80 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 86.57 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 74.97 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50.95 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 48.38 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 48.95 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 177.35 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 221.82 ਪੈਸੇ। ਸੋਨੇ ਦਾ ਰੇਟ $1323.09 ਪਰ ਆਉਂਸ ਰਿਹਾ ਅਤੇ ਚਾਂਦੀ $19.09 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।